ਫਿਰ ਇਦਾਂ ਬਾਂਡੇ ਮਤਲਬ ਗਰਾਈ ਗਰੂਈ ਕਰ ਲਿਆਉਂਦੇ ਹੁੰਦੇ ਸੀ ਜਾ ਕੇ ਹੈ ਨਹੀਂ ਗਰਾਈ ਨਹੀਂ ਕਰਦੇ ਗਰਾਈ ਨਹੀਂ ਕਰਦੇ ਅੱਛਾ ਜਿਹਨੇ ਕੋਈ ਭੈਣ ਭਾਈ ਚਾਹ ਨਾ ਦੇ ਕੱਪੜੇ ਕੁੱਪੜੇ ਵੀ ਮਿਲ ਜਾਂਦੇ ਹੋਣੇ ਆ ਹੁਣ ਜੇ ਮੈਂ ਨਾਨਕੇ ਨਹੀਂ ਗਿਆ ਹਾਂ ਨਾਨਕੇ ਨੇ ਮੈਨੂੰ ਕੱਪੜੇ ਦੇ ਤੇ ਕੱਪੜਾ ਤਾਂ ਦੇਣਾ ਹੀ ਦੇਣਾ ਨਹੀਂ ਦਿੰਦੇ ਤੇ ਇਹਨਾਂ ਨੂੰ ਇਹ ਵੱਡੇ ਮਾਥ ਕੇ ਲੋੜੀ ਵੱਡੀ ਜਿਕਰ ਵੱਢਣ ਦਾ ਹੱਕ ਹੁੰਦਾ 4000 ਬੰਦਾ ਉੱਥੇ ਮਾਰਿਆ ਸੀ ਹਾਂ ਤਿੰਨ ਖੂਹ ਭਰੇ 100 ਹੱਥ ਖੂਹ ਦਾ ਪਾਣੀ ਸੀਗਾ ਥੱਲੇ ਤੇ ਲਾਸ਼ਾਂ ਬਾਹਰ ਆ ਗਈਆਂ ਇੰਨੀ ਜੰਗ ਤਬੂਕ ਤਿਆਰੀ ਕੀਤੀ ਜਦੋਂ ਹਬੀਬ ਅਲਾਹੀ ਇੱਕ ਬੁੱਢੀ ਦਾ ਇੱਕੋ ਬੇਟਾ ਪਾਸ ਹੁਣ ਮੈਂ ਇੱਥੇ ਨੂੰ ਆਉਣ ਲੱਗਾ 200 ਰੁਪਏ ਸਿੱਟਿਆ ਰਾਜ ਕਿੱਥੇ ਕਿੱਥੇ ਡਿੱਗਿਆ ਪਤਾ ਨਹੀਂ ਲੱਗਾ ਬੜਾ ਘਾਟਾ ਖਾ ਲਿਆ ਸੁਣ ਅੱਛਾ ਆ ਮੈਂ ਦੇਖਿਆ ਮਾਲ ਤਾਂ ਖਾਲੀ ਮਾਲ ਖਾਲੀ ਹੈ ਚਲੋ ਕਿਸੇ ਗਰੀਬ ਦਾ ਭਲਾ ਹੋ ਗਿਆ ਸਮਝ ਲੈ ਭੂਆ ਦੀ ਕੁੜੀ ਨੂੰ ਦੇ ਦਿੱਤੇ ਐਵੇਂ ਤਾਂ ਦੇਣੇ ਹੀ ਐਵੇਂ अस्सलाम वालेकुम सत श्री अकाल प्रणाम जी एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਆ ਜੀ 48 ਗਾਬੇ ਮਾਲੂਵਾਲ ਗੁੱਜਰ ਆਬਾਦੀ ਜੀ ਇੱਥੇ ਸਾਡੀ ਬਜ਼ੁਰਗਾਂ ਨਾਲ ਮੁਲਾਕਾਤ ਆ ਜੀ ਦੱਸਦੇ ਜਾਂਦੇ ਆ ਜੀ ਕਿ 48 ਗਾਬੇ ਮਾਲੂਵਾਲ ਜਿਹੜੀ ਗੁੱਜਰ ਆਬਾਦੀ ਇਹ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਲਾਇਲਪੁਰ ਵਿੱਚ ਆਉਂਦੀ ਆ ਜੀ ਬਜ਼ੁਰਗਾਂ ਦੇ ਨਾਲ ਜਿਹੜਾ ਕਿ ਲੁਧਿਆਣੇ ਤੋਂ ਆਏ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਔਰ ਇਹਨਾਂ ਕੋਲ ਪੁੱਛਣਾ ਕਿ ਲੁਧਿਆਣੇ ਤੋਂ ਕਿਹੜੇ ਤਹਿਸੀਲ ਕਿਹੜੇ ਪਿੰਡ 'ਚ ਉੱਠ ਕੇ ਆਇਆ ਨਾਲ ਜਿਹੜਾ ਸਾਡਾ ਪੰਜਾਬੀ ਦਾ ਹੁੰਦਾ ਜੀ ਸਵਾਲ ਕਿ ਬਟਣਾ ਕਿਹਨੂੰ ਕਹਿੰਦੇ ਆ ਬਟਣਾ ਕਿੱਦਾਂ ਲਾਈਦਾ ਆ ਇਹ ਤੁਸੀਂ ਅੱਜ ਜਿਹੜਾ ਪੰਜਾਬੀ ਦਾ ਇੱਕ ਲਫ਼ਜ਼ ਹੈ ਤੇ ਚਾਨਣ ਪਾਣਾ ਜੀ ਅਸਲਾਮ ਵਾਲੇਕਮ ਬਾਬਾ ਜੀ ਵਾਲੇਕੁਮ ਸਲਾਮ ਅੱਛਾ ਜੀ ਕੀ ਹਾਲ ਚਾਲ ਆ ਜੀ ਅੱਲਾ ਸ਼ੁਕਰ ਹੈ ਹੋਰ ਸੁਣਾਓ ਹਾਂ ਠੀਕ ਠਾਕ ਸ਼ੁਕਰ ਹੈ ਸਭ ਠੀਕ ਆ ਹਾਂਜੀ ਬਾਬਾ ਜੀ ਆਪਣਾ ਪਹਿਲੇ ਨਾਂ ਦੱਸੋ ਕੀ ਆ ਮੇਰਾ ਨਾਮ ਐਸ਼ਾ ਜੀ ਐਸ਼ ਹਾਂ ਬਜ਼ੁਰਗਾਂ ਦਾ ਕੀ ਨਾਂ ਸੀ ਤੁਹਾਡੇ ਅੱਬਾ ਜੀ ਦਾ ਉਹਦਾ ਨਾਮ ਲਾਈ ਬਖਸ਼ ਲਾਈ ਬਖਸ਼ ਅਬਦੁਲ ਜੀ ਅਬਦੁਲ ਅਜ਼ੀਜ਼ ਤੁਹਾਡੇ ਦਾਦਾ ਜੀ ਦਾ ਨਾਂ ਸੀ ਹਾਂਜੀ ਠੀਕ ਆ ਆਪਣੀ ਕਿਹੜੀ ਕੌਮ ਬਰਾਦਰੀ ਹੈ ਜੀ ਗੁਜਰ ਜੀ ਗੋਤ ਕਿਹੜੀ ਆਪਣੀ ਉਹ ਜਾਏਗਾ ਕਟਾਰੀਏ ਕਟਾਰੀਏ ਹਾਂ ਹਾਂ ਆਪਣਾ ਪਿਛੋਕੜ ਦੱਸੋ ਕਿੱਥੋਂ ਉੱਠ ਕੇ ਆਏ ਆਪਾਂ ਬੋੜਿਆਂ ਤੋਂ ਅੱਛਾ ਤਹਿਸੀਲ ਕਿਹੜੀ ਲੱਗਦੀ ਸੀ ਤਹਿਸੀਲ ਸਮਰਾਲਾ ਸਮਰਾਲਾ ਹਾਂ ਤੇ ਜ਼ਿਲ੍ਹਾ ਲੁਧਿਆਣਾ ਜਿਹੜਾ ਲੁਧਿਆਣਾ ਕਿੰਨੀ ਕੁ ਉਮਰ ਸੀ ਆਪਣੀ ਉਦੋਂ ਜਦ ਮੇਰੀ ਉਮਰ ਸੀਗੀ 8-9 ਸਾਲ ਦੀ 8-9 ਸਾਲ ਸੀਗੀ ਹਾਂ ਠੀਕ ਆ ਕਿੰਨਾ ਕੁ ਚੇਤੇ ਆ ਆਪਾਂ ਨੂੰ ਉੱਥੇ ਦੀਆਂ ਗੱਲਾਂ ਬਾਤਾਂ ਉੱਥੇ ਜੇ ਚੇਤੇ ਮੈਂ ਬਸ ਥੋੜਾ ਹੀ ਅੱਛਾ ਬਹੁਤਾ ਨਹੀਂ ਮੈਂ ਇੰਨਾ ਫਿਰ ਆ ਕੇ ਬਜ਼ੁਰਗਾਂ ਕੋਲ ਤਾਂ ਸੁਣੀਆਂ ਹੀ ਹੋਣੀਆਂ ਨਾ ਹਾਂ ਇੱਧਰ ਆ ਕੇ ਦੇਸ਼ ਦੀਆਂ ਗੱਲਾਂ ਕਰਦੇ ਰਹਿੰਦੇ ਹੁੰਦੇ ਹਾਂ ਇੱਥੇ ਆ ਕੇ ਦੇਸ਼ ਦੀਆਂ ਗੱਲਾਂ ਕਰਦੇ ਜਿਹੜਾ ਇੰਦਰ ਹੈ ਨਾ ਉਹ ਮੈਂ ਉਹਨੂੰ ਪਹਿਲੇ ਛੋਟਾ ਹੁੰਦਾ ਜਦੋਂ ਸਾਡੇ ਬਾਈ ਅਲੀ ਹਮਦ ਸੀਗਾ ਨਾ ਇਹਨਾਂ ਦੇ ਹਾਂ ਦੇ ਤੇ ਉਹ ਅੱਛਾ ਤੇ ਅਸੀਂ ਛੋਟੇ ਛੋਟੇ ਸੀ ਅੱਛਾ ਉਹ ਮੀਆਂ ਕੋਲੇ ਰਹਿੰਦਾ ਸੀ ਅੱਛਾ ਮੀਆਂ ਠਾਕਰ ਜਿਹੜਾ ਸੀਗਾ ਉਹ ਮੀਆਂ ਦਾ ਹੀ ਕੰਮ ਕਰਦਾ ਤਾ ਅੱਛਾ ਸਾਡੇ ਵਰਗੀ ਹੁੱਕਾ ਜਿਹੜਾ ਸਾਡੇ ਚਮੋਟੇ ਦਾ ਹੁੱਕਾ ਨਾ ਪੱਕਾ ਇਹ ਜੀ ਹੁੱਕੀ ਰੱਖਦਾ ਕੋਲ ਅੱਛਾ ਤੇ ਮੀਆਂ ਦੇ ਹਾਲ ਬੋਣਾ ਮੀਆਂ ਦੇ ਕੰਮ ਕਰਨਾ ਚਿੱਟੇ ਕੱਪੜੇ ਰੱਖਣੇ ਲਾਲ ਜੁੱਤੀ ਰੱਖਣੀ ਹਰ ਵੇਲੇ ਜਿਸ ਵੇਲੇ ਕੰਮ ਕਰਨਾ ਹੋਰ ਪਾ ਲੈਣੇ ਜਿਸ ਵੇਲੇ ਨਹਾ ਧੋ ਹੋ ਕੇ ਆ ਕੇ ਕੱਪੜੇ ਬੋਲਣ ਪੱਠੇ ਪਾ ਕੇ ਪਸ਼ੂਆਂ ਨੂੰ ਬਹਿਣਾ ਮੰਜਾ ਡਾ ਕੇ ਅੱਛਾ ਇੱਧਰ ਮੀਆਂ ਬੈਠੇ ਇੱਕ ਪਾਸੇ ਇਕੱਲਾ ਬੈਠਾ ਉਹ ਜੇ ਕੋਈ ਮੇਰੇ ਸਾਡੇ ਵਰਗਾ ਆ ਗਿਆ ਨਾ ਕਹਿੰਦਾ ਉਹ ਵੀ ਮੁਸਲਮਾਨ ਹੀ ਉਹਦੀ ਨੱਤੀਆਂ ਪਾਈਆਂ ਤੇ ਮੁੰਡੇ ਦੇ ਠਾਕਰ ਦੇ ਅੱਛਾ ਠਾਕਰ ਦੇ ਉਹ ਇਕੱਲਾ ਬੈਠਾ ਚਿੱਟੇ ਕੱਪੜੇ ਜੇ ਉਹਦੇ ਕੋਲ ਸਾਡੇ ਵਾਲੇ ਕੋਲ ਕੋਈ ਚਲਾ ਗਿਆ ਨਾ ਅਣਜਾਣ ਬੰਦਾ ਉਹਨੇ ਕਹਿਣਾ ਮੀਆਂ ਸਾਹਿਬ ਉੱਥੇ ਜਾਓ ਉਹ ਮੀਆਂ ਕੋ ਅੱਛਾ ਉਹ ਕੋਲ ਨਹੀਂ ਬੈਠਣ ਦਿੰਦਾ ਕਿਉਂ ਕੋਲ ਨਹੀਂ ਸੀ ਬੈਠਣ ਦਿੰਦਾ ਕੋਲ ਨਹੀਂ ਉਹ ਕਿ ਮੇਰਾ ਹੁਕਾ ਨਾ ਪੀਦਾ ਕੋਈ ਹੁੱਕਾ ਨਾ ਪੀਵੇ ਹਾਂ ਤੇ ਬੰਦਾ ਚੰਗਾ ਅੱਛਾ ਬਾਬਾ ਜੀ ਆਪਣਾ ਜਿਹੜਾ ਪਿੰਡ ਸੀਗਾ ਉਹ ਕਿੱਡਾ ਕੁ ਵੱਡਾ ਸੀਗਾ ਪਿੰਡ 100 ਘਰ ਸੀ 100 ਘਰ ਸੀਗੇ ਸਾਰੇ ਮੁਸਲਮਾਨਾਂ ਦੇ ਸੀਗੇ ਵਿੱਚ ਥੋੜ੍ਹੇ ਜਮਾਰਾਂ ਸੀਗੇ ਅੱਛਾ ਤੇ ਬਾਕੀ ਸਾਰੇ ਮੁਸਲਮਾਨ ਹੀ ਸੀ ਨਾਂ ਯਾਦ ਆ ਉਹਨਾਂ ਦਾ ਜਿਹੜੇ ਆ ਧਰਮੀ ਰਹਿੰਦੇ ਸੀ ਆਪਣੇ ਉੱਥੇ ਆ ਜਿਹੜੇ ਸਿਆਣੇ ਉਹਨਾਂ ਦੇ ਨਾਮ ਦੱਸੋ ਆਪਣੇ ਸਿਆਣੇ ਸਾਡੇ ਆਪਣੇ ਪਿਆਂ ਦਾਦੇ ਬਜ਼ੁਰਗਾਂ ਦੇ ਜਿਹੜੇ ਨਾਂ ਸੀ ਉਹਨਾਂ ਦੇ ਵੀ ਦੱਸ ਦਿਓ ਤੇ ਜਿਹੜੇ ਉੱਥੇ ਆ ਧਰਮੀ ਲੋਕ ਜਿਹੜੇ ਦੂਸਰੇ ਮਜ਼ਹਬ ਦੇ ਲੋਕ ਸੀ ਉਹਨਾਂ ਦੇ ਵੀ ਦੱਸ ਦਿਓ ਉਹਨਾਂ ਦੇ ਜਿਹੜੇ ਨਾ ਇੱਕ ਤਾਂ ਸੀਗਾ ਆਪਣੇ ਕਿਰਪਾ ਰੋਲਦਾ ਅੱਛਾ ਰੋਲਦਾ ਤੇ ਆਪਣਾ ਅੱਲਾ ਦਿੱਤਾ
श्याम तुलसी ਅੱਛਾ ਤੁਲਸੀ हाँ ਹੂੰ ते एक सुंदर ਸੁੰਦਰ हाँ ਹੌਲੀ ਹੌਲੀ ਆਈ ਜਾਂਦੇ ਚੇਤੇ ਨਾਲ नहीं अस छोटे थे ना नहीं से पता ते एक माई दिता ਮਾਈ ਦਿੱਤਾ हाँ ਅੱਛਾ एक अल्लाह दिता ਅੱਲਾ ਦਿੱਤਾ एक बाबू ਬਾਬੂ एक रखा ਰੱਖਾ ਅੱਛਾ ਆਪਣੇ ਹਾਣੀ ਜਿਹੜੇ ਸੀ ਤੁਹਾਡੇ ਹਾਣੀ ਸੀਗੇ ਉਹਨਾਂ ਦੇ ਨਾਂ ਕੋਈ ਯਾਦ ਆ ਉੱਥੇ ਦੇ ਜਿਹੜੇ ਉੱਥੇ ਰਹਿ ਗਏ ਸੀਗੇ वो जो साढ़े हान सी ना ਹੂੰ ਉਹਨਾਂ ਨੂੰ ਸੀਗਾ 3-4 ਕੁ ਮੁੰਡੇ ਸੀਗੇ ਉਹ ਹੂੰ ਇੱਕ ਨਾ ਸੀਗਾ ਇੰਦਰ ਹੂੰ ਛੋਟੇ ਛੋਟੇ ਹੂੰ ਇੱਕ ਨਾ ਸੀਗਾ ਠਾਕਰ ਅੱਛਾ ਇੱਕ ਮੁੰਡਾ ਹੋਰ ਦਾ 3-4 ਨਾ ਤਾਂ ਹੁਣ ਭੁੱਲ ਗਏ ਚਲੋ ਜਦੋਂ ਯਾਦ ਆਏ ਦੱਸ ਦਿਓ ਆਪਣਾ ਬਾਬਾ ਜੀ ਉੱਥੇ ਵਸੇਬ ਕਿਦਾਂ ਦਾ ਸੀਗਾ ਜਦੋਂ ਉੱਥੇ ਰਹਿੰਦੇ ਹੁੰਦੇ ਸੀ ਸਾਂਝੇ ਪੰਜਾਬ ਦੇ ਵਿੱਚ ਵਸੇਬ ਹੂੰ ਵਸੇਬ ਚੰਗਾ ਭਲਾ ਸੋਹਣਾ ਸੀਗਾ ਲੈਣ ਦੇਣ ਹੈਗਾ ਸੀਗਾ ਹਾਂ ਬੜਾ ਵਧੀਆ ਅੱਛਾ ਜਿਹੜੇ ਸਾਡੇ ਚਮਾਰ ਸੀ ਨਾ ਹਾਂ ਉਹ ਸਵੇਰ ਸ਼ਾਮ ਸਾਡੇ ਆਪਣੇ ਆਪਣੇ ਜੇਕਰ ਹੁਣ ਆਹ ਘਰ ਬੈਠਾ ਨਾ ਹੂੰ ਇੱਥੇ ਇੱਕ ਘਰ ਮੰਨਿਆ ਉਹਨਾਂ ਨੇ ਹੂੰ ਵੀ ਮੈਂ ਇਹਦਾ ਹੀ ਕੰਮ ਕਰਨਾ ਸਾਲ ਭਰ ਅੱਛਾ ਆਪਣੀ ਜਾਣੀ ਵੀ ਐਸ ਦਾ ਹੀ ਕੰਮ ਕਰਨਾ ਮੈਂ ਹੂੰ ਤੇ ਦੂਸਰਾ ਆਇਆ ਉਹਨੇ ਛੋਟਾ ਘਰ ਮੰਨ ਲਿਆ ਹੂੰ ਇੱਕ ਪਿੰਡ ਦੇ ਵਿੱਚ ਨਾ ਸਾਰੇ ਉਹਨਾਂ ਨੇ ਆਪਣੇ ਆਪਣੇ ਘਰ ਮੰਨੇ ਤੇ ਹੂੰ ਤੇ ਕੰਮ ਲੈਂਦੇ ਸੀ ਉਹਨਾਂ ਕੋਲੋਂ ਹੂੰ ਕੰਮ ਦਿੰਦੇ ਵੀ ਤੇ ਲੈਂਦੇ ਵੀ ਸੀਗੇ ਠੀਕ ਆ ਤੇ ਉਹਨਾਂ ਨੂੰ ਇੰਨਾ ਵੀ ਸੀਗਾ ਉਹਨਾਂ ਨੂੰ ਅੱਲਾ ਦੇ ਫਜ਼ਲ ਨਾਲ ਉਹਨਾਂ ਨੂੰ ਕਿਸੇ ਚੀਜ਼ ਦੀ ਤੋੜ ਨਹੀਂ ਸੀ ਹੂੰ ਜੇ ਉਹਨਾਂ ਨੇ ਕਿਸੇ ਕੋਲ ਪਸ਼ੂ ਹੈ ਪਸ਼ੂ ਬਥੇਰੇ ਸੀ ਸਾਰਿਆਂ ਦੇ ਹੂੰ ਗਾਈਆਂ ਮਈਆਂ ਬਥੇਰੇ ਸੀ। ਹੂੰ ਚਮਾਰਾਂ ਕੋਲ ਵੀ ਉਹਨੇ ਸੀ, ਮੁਸਲਮਾਨਾਂ ਕੋਲ ਵੀ ਉਹਨੇ ਸੀ ਅੱਛਾ ਤੇ ਇੱਕ ਮੁੰਡਾ ਸੀਗਾ ਉਹਨਾਂ ਦਾ ਅੱਤੂ ਹਾਂ ਅੱਤੂ ਮਾਲ ਚਾਹਦਾ ਸੀ ਅੱਛਾ ਸਾਰੇ ਪਿੰਡ ਦਾ ਮਾਲ ਆਪਣਾ ਵੀ ਮਾਲ ਹੂੰ ਉਹਨੇ ਮਾਲ ਚਾਹਦਾ ਸਾਰਾ ਠੀਕ ਆ ਉਹਨੂੰ ਸਾਡੇ ਬੱਗ ਅੱਛਾ ਬਾਗ ਬੱਗ ਚਾਹਦਾ ਤਾਂ ਤੇ ਉਹ ਆਪਣੀ ਮਿਹਨਤ ਲੈਂਦਾ ਹੈ ਹੂੰ ਹੋਰ ਠੀਕ ਠਾਕ ਤੇ ਸਾਰੇ ਟਾਈਮ ਕੰਮ ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ ਵਾਲਦਾ ਗਾਟੇ ਝੂਗੀਆਂ ਮਾਛੀਆਂ ਛੇਲਕਿਆਣਾ ਹਾਂ ਬਿੰਜਵਾਲ ਕੜਿਆਣਾ ਅੱਛਾ ਬੌਂਕੜ ਹਾਂ ਬਾਂਕੜ ਗੁਜਰਾ ਹੈ ਬੌਂਕੜ ਗੁਜਰਾ ਹਾਂ ਹੂੰ ਤੇ ਭੁਖੜੀ ਹੂੰ ਬੁੱਢਿਆਲ ਅੱਛਾ ਪਹਾੜਵਾਲ ਪੈਣੀਆਂ ਹੂੰ ਦੁਆਬਾ ਹੂੰ ਕੂੰ ਹੂੰ ਇਹ ਪਿੰਡ ਸੀਗੇ ਇਹ ਨੇੜੇ ਨੇੜੇ ਪਿੰਡ ਸੀਗੇ ਹਾਂ ਨੇੜੇ ਨੇੜੇ ਪਿੰਡ। ਆਪਣੀਆਂ ਬਾਬਾ ਜੀ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀਗੀਆਂ ਸਾਡੀਆਂ ਵੀ ਰਿਸ਼ਤੇਦਾਰੀਆਂ ਹਾਂ ਸਾਡੀ ਰਿਸ਼ਤੇਦਾਰੀ ਸੀਗੀ ਸਿਰਕਣ ਹੂੰ ਹੈਦਰਨਗਰ ਹੂੰ ਤੇ ਆਪਣੇ ਝੁੱਗੀਏ ਹੂੰ ਆਪਣੇ ਕਢਾਣੇ ਹੂੰ ਬਿੰਜਵਾਲ ਤੇ ਬੌਂਕੜਾਂ 'ਚ ਅੱਛਾ ਤੇ ਫਿਰ ਸਾਡੀ ਰਿਸ਼ਤੇਦਾਰੀ ਚਲੀ ਗਈ ਪਟਿਆਲਾ ਅੰਬਾਲੇ 'ਚ ਅੰਬਾਲੇ 'ਚ ਅੰਬਾਲੇ 'ਚ ਉੱਥੇ ਤਿੰਨ ਚਾਰ ਸਾਡੇ ਚਾਚਾ ਇੱਕ ਵਿਆਹ ਪਹਿਲਾਂ ਹੂੰ ਫਿਰ ਸਾਡਾ ਭਾਈ ਦਾ ਬੜਾ ਹੂੰ ਤਾਏ ਦਾ ਪੁੱਤ ਫਿਰ ਉਹ ਵਿਆਹ ਅੱਛਾ ਤੇ ਉਹਨਾਂ ਨੇ ਲੈਣ ਦੇਣ ਸੀਗਾ ਉੱਧਰ ਉੱਧਰ ਹੀ ਹੂੰ ਚੰਗਾ ਸੀਗਾ ਟਾਈਮ ਲੰਘਦਾ ਸੀ ਮੇਰੇ ਤੁਸੀਂ ਕਦੇ ਬਾਂਡੇ ਗਏ ਸੀਗੇ ਉੱਥੇ ਰਹਿੰਦੇ ਹੋਇਆ ਕਿ ਘਰੇ ਹੀ ਹਲੇ ਨਹੀਂ ਜਾਣ ਦਿੰਦੇ ਸੀ ਕਿਤੇ ਵੈਸੇ ਮੈਂ ਛੋਟਾ ਸੀ ਨਾ ਜਿਹੜਾ ਤੁਸੀਂ ਜਾਣੀ ਕਿ ਤੁਸੀਂ ਜਾਣਾ ਹੂੰ ਜੇ ਮੈਂ ਅੜੀ ਪੈ ਗਿਆ ਮੈਨੂੰ ਨਾਲ ਲੈ ਚਲੋ ਨਾਲ ਲੈ ਜਾਣਾ ਤੇ ਉਹ ਜਦੋਂ ਬੰਦਾ ਆਪਣੇ ਬਾਂਡੇ ਜਾ ਕੇ ਵਾਪਸ ਆਉਂਦਾ ਸੀ ਉਹ ਪੈਸੇ ਵੀ ਦਿੰਦੇ ਹੁੰਦੇ ਸੀਗੇ ਪੈਸੇ ਵੀ ਥੋੜੇ ਜਿਹੇ ਦਿੰਦੇ ਹੁੰਦੇ ਸੀ ਹੱਥ 'ਚ ਮੁੱਠ 'ਚ ਪਾਉਂਦੇ ਹੁੰਦੇ ਸੀ ਐਂ ਜਿਸ ਵੇਲੇ ਮੁੜ ਕੇ ਹੁਣ ਮੈਂ ਹੀ ਆਨਾ ਨਿਆਣਾ ਹਾਂ ਤੁਸੀਂ ਸਿਆਣੇ ਆ ਹਾਂ ਮੈਂ ਗਿਆ ਤੁਹਾਡੇ ਘਰ ਪਹਿਲਾਂ ਹਾਂ ਹਾਂ ਤੁਸੀਂ ਮੈਨੂੰ ਦੱਸ ਰਹੇ 2-4 ਰੁਪਏ ਦੇ 2-4 ਰੁਪਏ ਹੁੰਦੇ ਸੀ ਘਰ ਕਿੱਥੇ ਦੇ ਹੁੰਦੇ ਸੀ ਤੇ ਕਿਸੇ ਦਾ ਇੱਕ ਵੀ ਹੂੰ ਇੱਕ ਤੇ ਪੰਜਾਂ ਤਾਈਂ ਕੋਈ ਬਿਲਦਾ ਪੰਜਾਂ ਤਾਈਂ ਜਾਂਦਾ ਸੀ ਹੂੰ ਹੂੰ ਨਹੀਂ ਇੱਕ ਦੋ ਹੀ ਸੀ ਚੱਲਦੇ ਇਹ ਰਹਾ ਆਹ ਘਰ ਵਾਲਾ ਕਹਿੰਦਾ ਸੀ ਦੇਣੇ ਆ ਉਹ ਕਹਿੰਦਾ ਸੀ ਨਹੀਂ ਰਹਿਣ ਦਿਓ ਹਾਂ 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 ਅਖੀਰ ਐ ਫੜ ਵੀ ਲੈਂਦੇ ਹੁੰਦੇ ਸੀਗੇ ਫੁੱਟ ਲੈਣੇ ਮੁੱਠ ਨਿਆਣਿਆਂ ਨੇ ਫੜ ਵੀ ਲੈਣੇ ਹਾਂ ਮਤਲਬ ਗਰਾਈ ਗਰੂਈ ਕਰ ਲਿਆਉਂਦੇ ਹੁੰਦੇ ਸੀ ਜਾ ਕੇ ਹੈ ਨਹੀਂ ਗਲਾਈ ਨਹੀਂ ਕਰਦੇ ਗਲਾਈ ਨਹੀਂ ਕਰਦੇ ਅੱਛਾ ਜਿਹਨਾਂ ਕੋਈ ਭੈਣ ਭਾਈ ਚਾਹ ਨਾ ਦੇ ਕੱਪੜੇ ਕੁੱਪੜੇ ਵੀ ਮਿਲ ਜਾਂਦੇ ਹੋਣੇ ਆ ਹੁਣ ਜੇ ਮੈਂ ਨਾਨਕੇ ਦੇ ਗਿਆ ਹਾਂ
ਨਾਨਕਿਆਂ ਨੇ ਮੈਨੂੰ ਕੱਪੜੇ ਦੇ ਤੇ ਕੱਪੜਾ ਤਾਂ ਦੇਣਾ ਹੀ ਦੇਣਾ। ਨਹੀਂ ਦਿੰਦੇ। ਇਹ ਵੀ ਦੇਖ ਲਓ ਆਪਣੇ ਪੰਜਾਬੀਆਂ ਦੀ ਇੱਕ ਰਸਮ ਆ ਵੀ ਬਾਂਡੇ ਜਾਂਦੇ ਆ ਖਾਲੀ ਹੱਥ, ਨਿਆਣੇ ਨੂੰ ਨਹੀਂ ਮੋੜਦੇ ਹੈਗੇ। ਨਹੀਂ ਮੋੜਦੇ ਨੇ। ਪਿਆਰ ਮੁਹੱਬਤ ਦੀ ਅਲਾਮਤ ਆ, ਹੋਰ ਕਿਹੜਾ ਉੱਥੇ। ਹੁਣ ਵੀ ਅੱਲਾ ਦੀ ਮਿਹਰਬਾਨੀ ਹਲੇ ਵੀ ਇਦਾਂ ਹੀ ਆ। ਹੁਣ ਵੀ ਹੈ। ਜੇ ਬੱਚਾ ਆ ਜਾਏ ਨਾ ਤੇ ਜੋ ਖਾਲੀ ਜਾਵੇ ਤਾਂ ਜਾਣੀ ਕਹਿਣਾ ਵੀ ਇਹਦੇ ਨਾਲ ਨਾ ਹੀ ਜੰਮ ਚੰਗਾ ਦਾ। ਅੱਛਾ, ਨਾਲੇ ਕਹਿੰਦੇ ਆ ਲੈਣ ਦੇਣ ਦੀ ਕਿਹੜੀ ਭੁੱਖ ਹੁੰਦੀ ਆ, ਇਹ ਤਾਂ ਪਿਆਰ ਹੁੰਦਾ ਆ। ਤੇ ਨਾਲੇ ਅਗਲੇ ਨੂੰ ਜਿਤਾ ਦੇਣਾ ਵੀ ਦਿੱਤਾ ਕੱਖ ਨਹੀਂ ਹੈਗਾ। ਗਏ ਸੀ ਮੈਂ 500 ਦਿੱਤਾ ਸੀ, ਮੇਰੇ ਨਿਆਣੇ ਨੂੰ ਕੁਝ ਵੀ ਨਹੀਂ ਦਿੱਤਾ ਹੈਗਾ। ਮੇਰੇ ਨਿਆਣੇ ਨੂੰ ਕੁਝ ਵੀ ਨਹੀਂ ਦਿੱਤਾ। ਹੁਣ ਸੈਕੜਿਆਂ ਨੂੰ ਚਲੀ ਗਈ ਨਾ ਗੱਲ। ਹਾਂਜੀ ਹਾਂਜੀ। ਅੱਗੇ 50 ਸਿੱਕਾ ਸੀਗਾ। ਮੈਂ ਕਹਿੰਦਾ ਇਹ ਕੰਮ ਔਖਾ ਹੋ ਗਿਆ। ਕੋਈ 10 50 100 ਜਿਹੜਾ ਨਿਆਣੇ ਨੂੰ ਦੇਈਦਾ ਸੀ, ਉਹ ਨਿਆਣੇ ਦੇ ਕੰਮ ਆ ਜਾਂਦਾ ਸੀ। ਜਿੱਦਾਂ ਹੁਣ ਵੱਡੀਆਂ ਰਕਮਾਂ ਦੇਣ ਲੱਗ ਪਏ, ਉਹ ਘਰ ਵਾਲੇ ਕਹਿੰਦੇ ਤੂੰ ਸਿੱਟ ਦੇਣੇ ਕਿਤੇ, ਲਿਆ ਉਰੇ। ਹੁਣ ਮੈਂ ਇੱਥੇ ਨੂੰ ਆਉਣ ਲੱਗਾ 200 ਰੁਪਏ ਸਿੱਟਿਆ, ਰਾਜ ਕਿੱਥੇ ਕਿੱਥੇ ਡਿੱਗਿਆ ਪਤਾ ਹੀ ਨਹੀਂ ਲੱਗਾ। ਬੜਾ ਘਾਟਾ ਖਾ ਲਿਆ ਸਵੇਰੇ। ਅੱਛਾ, ਆ ਮੈਂ ਦੇਖਿਆ ਮਾਲ ਤਾਂ ਖਾਲੀ। ਮਾਲ ਖਾਲੀ ਹੈ। ਚਲੋ ਕਿਸੇ ਗਰੀਬ ਦਾ ਭਲਾ ਹੋ ਗਿਆ। ਸਮਝ ਲਿਆ ਭੂਆ ਦੀ ਕੁੜੀ ਨੂੰ ਦੇ ਦਿੱਤੇ ਆ। ਐਵੇਂ ਜਦ ਦੇਣੇ ਹੀ ਐਵੇਂ। ਅੱਛਾ, 5 में मैंने ਲੱਭੇ 900 ਰੁਪਈਆ। ਲੱਭ ਗਿਆ ਸੀ ਕਦੋਂ? ਘਰੋਂ ਹੀ। ਅੱਛਾ। ਉਹ ਮੈਂ ਬੜੇ ਖੁੜੇ 'ਚ ਹਾਂ ਤੇ ਉੱਥੇ ਮੁੰਡੇ ਨੇ ਕਿਤੇ ਕੱਢ ਕੇ ਰੱਖ ਕੇ ਨਾ ਹਾਂ ਆਪ ਨਹਾ ਕੇ ਬਾਹਰ ਨਿਕਲਿਆ। ਹਾਂ। ਉਹ ਮੈਂ ਬੜਿਆ ਖੋਲੇ ਪਿਸ਼ਾਬ ਕਰਨ ਵਜੂ ਕਰਨ ਤੇ ਜਦ ਮੈਂ ਦੇਖਿਆ ਤਾਂ ਪੈਸੇ 900 ਰੁਪਈਆ। 900 ਰੁਪਈਆ। ਅੱਛਾ। ਮੈਂ ਤਾਂ ਮੁੱਠੀ ਭਰ ਗਈ ਮੇਰੀ। ਹਾਂ। ਮੈਂ ਚੱਕ ਜੇਬ 'ਚ ਪਾ ਲਿਆ। ਮੈਂ ਸ਼ੁਕਰ ਅੱਲਾ ਤੂੰ ਘਰੋਂ ਦੇਣ ਲੱਗ ਗਿਆ, ਅੱਛਾ। ਇਹਦੀ ਮਿਹਰਬਾਨੀ ਹੈ। ਹਾਂ ਉਹ ਕਹਿੰਦਾ ਕਰਦਾ ਬਾਹਰ ਗਿਆ ਤਾਰ ਕਹਿੰਦਾ ਕੀ ਆ ਬਾ। ਹਾਂ ਮੈਂ ਯਾਰ ਕੁਝ ਨਹੀਂ। ਹਾਂ ਮੈਂ ਕਿਹਾ ਇਹਨਾਂ ਨੂੰ ਪਤਾ ਲੱਗ ਜਾਣਾ। ਹਾਂ। ਮੈਂ ਦੱਸਿਆ ਨਹੀਂ। ਅੱਛਾ। ਉਹ ਜਾਨੂੰ ਪ੍ਰਾਹੁਣੀ ਕੁੜੀ ਆਈ ਸੀ ਬੜੀ ਛੋਟੀ ਚੰਗ ਤੋਂ। ਉਹ ਪ੍ਰਾਹੁਣਾ ਵੀ ਆਇਆ ਤਾਂ ਉਹ ਪ੍ਰਾਹੁਣਾ ਇੱਕ ਬੈਠਾ। ਮੈਂ ਉਹਨੂੰ ਕਿਹਾ ਮੈਂ ਉਹਦਾ ਮੇਰੇ ਕੋਲ ਆ। ਮੈਂ ਉਹਨੂੰ ਪੁੱਛਿਆ ਮੈਂ ਤੇਰਾ ਕੁਝ ਡਿੱਗਿਆ ਤਾਂ ਨਹੀਂ? ਕਹਿੰਦਾ ਨਹੀਂ ਮਾਮਾ। ਉਹ ਮੈਂ ਫਿਰ ਦੇਖ ਲਾ। ਫੇਰ ਨਾ ਗਈ। ਉਹਨੇ ਕੱਢ ਕੇ ਮੋਬਾਈਲ ਲਗਾ ਕਹਿੰਦਾ ਆਹੀ ਆ ਮੇਰੇ ਕੋਲ। ਮੈਂ ਚਲੋ ਫਿਰ ਠੀਕ ਹੈ। ਫਿਰ ਮੈਂ ਕੁੜੀ ਨੂੰ ਪੁੱਛਿਆ ਮੈਂ ਸ਼ਾਇਦ ਕਿਸੇ ਦਾ ਨਿਆਣਾ ਦੇ। ਕਹਿੰਦੀ ਅੱਬਾ ਮੇਰੇ ਨਹੀਂ, ਤੂੰ ਮੈਨੂੰ ਦੇ ਦੇ। ਮੈਂ ਐਵੇਂ ਤੈਨੂੰ ਦੇ ਦੇਵਾਂ? ਤੇਰੇ ਹੈ ਨਹੀਂ, ਫਿਰ ਤੈਨੂੰ ਕਿਉਂ ਦੇਈਏ? ਜਦ ਤੂੰ ਜਾਣੇਗੀ ਤਾਂ ਰੋਜ਼ ਦੇਵਾਂਦਾ। ਜਾਣ ਲੱਗਿਆ ਤੇਰੇ ਸਿਰ ਤੇ ਪਿਆਰ ਵੀ ਦਵਾਂਗੇ ਤੈਨੂੰ। ਉਹ ਕਰਦੇ ਨਾ ਤਾਂ ਤੇ ਕਰੋ। ਕਹਿੰਦੀ ਅੱਬਾ ਤੈਨੂੰ ਪੈਸੇ ਲੱਭੇ ਨਾ। ਆਹ ਛੋਟੀ ਕੁੜੀ ਨੌ ਬੜੀ ਨਾ। ਉਹ ਕਹਿੰਦੀ ਅੱਬਾ ਮੈਂ ਹਾਂ ਤੈਨੂੰ ਪੈਸੇ ਲੱਭੇ? ਮੈਂ ਕਿੱਥੋਂ? ਤੁਹਾਡੀ ਕਿੱਥੇ ਕਿਹਦੇ ਗਵਾਚੇ ਆ? ਅਗੇ ਸਾਹਿਬ ਦੇ। ਮੈਂ ਕਿੱਥੇ ਸੀਗੇ? ਅਗੇ ਖੋੜੇ 'ਚ ਰੱਖਤੇ। ਮੈਂ ਫਿਰ ਠੀਕ ਹੈ ਮੈਨੂੰ ਲੱਭ ਗਿਆ। ਆ ਲਓ ਭਾਈ ਪੈਸੇ। ਅੱਛਾ। ਮੈਂ ਉਹਨੂੰ ਦੇ ਦਿੱਤੇ। ਮੈਂ ਚਲੋ ਬਾਬਾ ਜੀ ਆਪਣੇ ਜਿਹੜੇ ਪਿੰਡ ਦੇ ਬੰਦੇ ਸੀ ਚੜ੍ਹਦੇ ਚੜਾਉਂਦੇ ਜਿਹੜੇ, ਉਹ ਕਿਹੜੇ ਕਿਹੜੇ ਸੀ, ਉਹਨਾਂ ਦੇ ਨਾਂ ਦੱਸੋ। ਉਹਦਾ ਨਾਂ ਲੰਬੜਦਾਰ ਅੱਲਾ ਬਖਸ਼। ਅੱਛਾ ਜੀ। ਫੈਜ਼ਾ ਗੁਜਰੇ ਸੀਗਾ ਉਹ ਵੀ? ਗੁਜਰੀ। ਅੱਛਾ ਜੀ। ਤੇ ਜਾਮਾ। ਜਾਮਾ। 3 ਲੰਬੜਦਾਰ। ਠੀਕ ਆ। ਇਹ ਤੋਂ ਇਲਾਵਾ ਬੜਿਆ ਪੰਚਾਇਤ ਵਾਲੇ ਬੰਦੇ ਜਿਹੜੇ ਬੜਿਆ ਦੇ ਇੱਕ ਕਾਦਰ। ਅੱਛਾ ਜੀ। ਤੇ ਗਨੀ ਗਨੀ ਤੇ ਯੂਸਫ ਹਾਂ ਬਰਿਆਮ ਤੇ ਬਲੀ। ਇਹ ਬੜਿਆ ਦੇ। ਦੂਸਰਾ ਬਾਬਾ ਜੀ ਸਾਨੂੰ ਇਹ ਦੱਸਣਾ ਕਿ ਇਹ ਜਿਹੜੇ ਇੱਕ ਸਫੈਦ ਪੋਸ਼ ਹੁੰਦੇ ਸੀ, ਇੱਕ ਜ਼ੈਲਦਾਰ ਹੁੰਦੇ ਸੀ, ਇਹਨਾਂ ਵਿੱਚ ਬੜਾ ਜਿਹੜਾ ਮਤਲਬ ਉਹਦਾ ਕਿਹੜਾ ਗਿਣਿਆ ਜਾਂਦਾ ਸੀਗਾ? ਬੜਾ ਉਹਦਾ ਜ਼ੈਲਦਾਰ ਦਾ। ਹਾਂ। ਸਫੈਦ ਪੋਸ਼ ਦਾ ਕੀ ਮਤਲਬ ਹੁੰਦਾ ਸੀ? ਸਫੈਦ ਪੋਸ਼ ਛੋਟਾ। ਛੋਟਾ ਤਾਂ ਹੈਗਾ। ਸਫੈਦ ਪੋਸ਼ ਦਾ ਕੰਮ ਦੱਸਿਆ। ਉਹਨੇ ਜਿਹੜਾ ਵੀ ਕੋਈ ਕੰਮ ਹੋਣਾ ਨਾ ਜ਼ੈਲਦਾਰ ਨੇ ਕਹਿਣਾ ਫਲਾਨਾ ਕੰਮ ਕਰਨਾ। ਉਹਨੇ ਆਪਣੀ ਘੂਰ 'ਚ ਜਾ ਕੇ ਇਸ ਪਿੰਡ ਦੇ ਤਲਾਹ ਦੇਣੀ ਵੀ ਫਲਾਨੇ ਟਾਈਮ ਫਲਾਨਾ ਕੰਮ ਕਰਨਾ ਹੋਣਾ ਚਾਹੀਦਾ। ਇਹ ਸਫੈਦ ਪੋਸ਼ ਹੈ। ਜ਼ੈਲਦਾਰ ਨੇ ਦੱਸਣਾ। ਜ਼ੈਲਦਾਰੀ ਕਿਹਦੇ ਕੋਲ ਸੀ ਆਪਣੇ ਪਿੰਡ ਦੇ ਵਿੱਚ? ਜ਼ੈਲਦਾਰੀ ਸਾਡੇ ਬਾਬੇ ਕੋਲ। ਕੀ ਨਾਮ ਸੀ ਉਹਨਾਂ ਦਾ? ਅਬਦੁਲ ਜੀ। ਜਦੋਂ 47 ਦੀ ਵੰਡ ਹੋਈ ਉਦੋਂ ਆਪਾਂ ਨੂੰ ਚੇਤਾ ਆ ਵੀ ਕਿੱਦਾਂ ਹੋਈ? ਉਹ ਜੀ ਬੜੀ ਬੁਰੀ ਹੋਈ। ਦੱਸੋ। ਉਹ ਜਿਹੜਾ ਵੀ ਕੋਈ ਸੀਗਾ ਨਾ ਸਾਡਾ ਜਿਹੜਾ ਸਾਡਾ ਇੱਕ ਇਲਾਕਾ ਸੀਗਾ ਇੱਕ ਜਿਹੜਾ ਨਹਿਰ ਦੇ ਪਰਲਾ ਪਾਸਾ ਜਿਹੜਾ ਇਹ ਢਾਹਾ ਸੀਗਾ। ਜਿਹੜਾ ਨਹਿਰ ਦੇ ਇੱਧਰਲਾ ਪਾਸਾ ਇਹਨੂੰ ਬੇਟ ਕਹਿੰਦੇ ਸੀ। ਜਿਹੜੇ ਬੇਟ ਦੇ ਲੋਕ ਸੀ ਨਾ ਇਹ ਡਾਂਗੀ ਬੜੇ। ਅੱਛਾ। ਕੁੱਟਣ ਨੂੰ ਬੜੇ ਤਕੜੇ ਤੇ ਡਾਂਗ ਸੁੱਟਾ ਮਾਰ ਕੁੱਟ ਕਰਨੀ ਕਰਾਉਣੀ ਬਹੁਤ ਅੱਛੇ ਸਮਝਦੇ ਸੀ। ਖੁਸ਼ ਹੋ ਕੇ ਕਰਦੇ। ਹਾਂ ਐਵੇਂ ਇੱਕ ਨੂੰ ਬੈਠਿਆ ਨਾ
ਵਾਧਾ ਘੱਟ ਹੋ ਗਿਆ, ਇੱਕ ਦੂਜੇ ਦੀ ਡਾਂਗਾ ਮਾਰ ਲੱਗਦੀਆਂ ਐਵੇਂ ਖਾਮ ਖਾਏ। ਤੇ ਬੇਵਕੂਫ ਸੁਣਦੇ ਦੱਸਦੇ ਤੇ ਵੀ ਇਹ ਬੇਵਕੂਫ ਦਾ ਆਦਮੀ ਦਾ ਕੰਮ ਹੁੰਦਾ ਵੀ ਜਿਹੜਾ ਐਵੇਂ ਲੜ ਪੈਣਾ ਕਿਸੇ ਨਾਲ। ਬੰਦੇ ਦਾ ਕੰਮ ਇਹ ਸਾਡਾ ਹੁਣ ਵੀ ਇਹੀ ਸਾਡਾ ਅਜੇ ਵੀ। ਅੱਛਾ। ਤੇ ਉਹਨਾਂ ਦਾ ਸਿੱਖਾਂ ਦਾ ਕੰਮ ਸੀਗਾ ਤੇ ਸਿੱਖ ਸਾਡੇ ਕੋਲ ਸਾਰੇ ਡਰਦੇ ਸੀ। ਅੱਛਾ, ਹਿਆ ਕਰਦੇ ਸੀ, ਲਾ ਲਓ ਜਾਂ ਹਿਆ ਵੀ ਕਰਦੇ, ਉਹ ਵੀ ਡਰਦੇ ਸੀ। ਇਹ ਬੇਟ ਤੋਂ ਉਹ ਡਰਦੇ ਸੀ। ਅੱਛਾ। ਜਿਸ ਵੇਲੇ ਪਈ ਨਾ 47 ਵਾਲੀ ਵੰਡ ਸਿੱਖਾਂ ਦੀ ਵੀ ਚੜੀ। ਸਿੱਖਾਂ ਨੇ ਪਹਿਲਾਂ ਲਿਆ ਢਾਹਾ। ਅੱਛਾ। ਜੇ ਢਾਹੇ ਦੇ ਪਿੰਡ ਸੀ ਨਾ 900 ਪਿੰਡ ਸੀਗਾ, ਲਲੌੜੀ ਦਾ ਘਰ 900। ਲਲੌੜੀ ਤਾਂ ਬਹੁਤ ਕਤਲੋਗਾਰਤ ਹੋਈ ਹੈ, ਬਹੁਤ ਖੂਹ ਭਰੇ ਹਾਂਜੀ ਲਾਸ਼ਾਂ ਨਾਲ। ਤੇ ਉਹ ਜ਼ੈਲਦਾਰ ਦਾ ਪਿੰਡ ਸੀਗਾ। ਹਾਂਜੀ। ਬਹੁਤ ਚੰਗਾ ਚੌਧਰੀ ਸੀ। ਸਾਕ। ਹਾਂ, ਸਾਗ। ਤੇ ਉਹ ਪੈੜਿਆਂ ਵਾਲੇ ਬੈਠੇ ਆ ਜੀ। ਹਾਂ, ਉੱਥੇ ਐਸ਼ ਮੁਹੰਮਦ ਨੰਬਰਦਾਰ ਹੋਣੇ। ਹਾਂ, ਉਹਨਾਂ ਦਾ ਬਹੁਤ ਉੱਚਾ ਕੰਮ ਸੀ। ਫਿਰ ਇਹਨਾਂ ਨੇ ਇਹ ਵੱਡੇ ਮੱਥ ਕੇ ਲੌੜੀ ਵੱਢੀ, ਜਿਕਰ ਵੱਢਣ ਦਾ ਹੱਕ ਹੁੰਦਾ। 4,000 ਬੰਦਾ ਉੱਥੇ ਮਾਰਿਆ ਸੀ। ਹਾਂ, ਤਿੰਨ ਖੂਹ ਭਰੇ, 100 ਹੱਥ ਖੂਹ ਦਾ ਪਾਣੀ ਸੀਗਾ ਥੱਲੇ। ਇਹਦਾ ਲਾਸ਼ਾਂ ਬਾਹਰ ਆ ਗਈਆਂ। ਇੰਨੀ ਕਤਲਗਾਹ ਹੋਈ। ਇੰਨਾ ਮਤਲਬ ਬੰਦਾ ਮਾਰਿਆ। ਇੰਨਾ ਤੇ ਜਿਹੜੇ ਸਾਡੇ ਬੇਟ ਦੇ ਲੋਕ ਨੇ, ਸਾਡਾ ਨਹੀਂ ਨੁਕਸਾਨ ਹੋਇਆ। ਅਸੀਂ ਤਾਂ ਫਿਰ ਦੇਖ ਕੇ ਤੁਰ ਪਏ ਨਾ ਵੀ ਹੁਣ ਉਹ ਵੀ ਆ ਗਿਆ, ਉਹ ਵੀ ਆ ਗਿਆ, ਮੈਂ ਵੀ ਤੁਰ ਪਿਆ, ਤੂੰ ਵੀ। ਸਾਨੂੰ ਵੀ ਨੁਕਸਾਨ ਪਹੁੰਚਾਉਣਗੇ। ਹਾਂ, ਫਿਰ ਖੈਰੀ ਸਾਡੀ ਲੁਧਿਆਣੇ ਕੰਪ ਵਿੱਚ ਆ ਗਏ। ਅੱਛਾ ਜੀ। ਉੱਥੇ ਕੰਪ ਵਿੱਚ ਫਿਰ ਆਇਆ ਮਹੀਨਾ। ਕੈਂਪ ਆਪਣਾ ਕਿੱਥੇ ਲੱਗਾ ਸੀ? ਲੁਧਿਆਣੇ। 3 ਮਹੀਨੇ ਕੰਪ 'ਚ ਰਿਹਾ। ਅੱਛਾ। 3 ਮਹੀਨੇ ਰਹਿ ਕੇ ਬਾਅਦ ਫਿਰ ਗੱਡੀ ਲੱਗੀ। ਪਹਿਲੀ ਗੱਡੀ ਲੱਗੀ ਨਾ ਤੇ ਲੋਕ ਚੜ੍ਹ ਗਏ। ਉਹ ਅੰਮ੍ਰਿਤਸਰ ਆ ਕੇ ਡੱਕ ਲਈ ਸਿੱਖਾਂ ਨੇ। ਉਹਦੇ ਵਿੱਚ ਕਤਲਗਾਹ ਬਹੁਤ ਹੋਈ। ਤੇ ਫਿਰ ਖੈਰ ਉੱਥੋਂ ਨਾ ਜਿਕਣਾ ਸੀਗਾ ਮਾੜਾ ਮੋਟਾ ਆ ਗਿਆ ਪਾਕਿਸਤਾਨ, ਜਿਹੜੇ ਬਚ ਗਏ ਉਹ ਆ ਗਏ, ਬਾਕੀ ਮਰ ਗਏ ਵੱਢ ਤੇ। ਫਿਰ ਗੱਡੀ ਲੱਗੀ ਦੂਸਰੀ ਉੱਥੇ ਆਪਣੇ ਲੁਧਿਆਣੇ। ਫਿਰ ਭਰੀ ਗੱਡੀ। ਫਿਰ ਮਿਲਟਰੀ ਇੰਨੀ ਸੀ ਨਾ ਨਾਲ, ਤੇ ਕੱਲੀ ਡੱਬੀ ਦੇ ਨਾਲ 2 ਬੰਦੇ, 2 ਇੱਧਰ 2 ਇੱਧਰ। ਉਹ ਫਿਰ ਅਮਨ ਅਮਾਨ ਗੱਡੀ ਸਿਰੇ ਆ ਗਿਆ। ਲੈ ਫੈਸਲਾਬਾਦ ਆ ਕੇ ਲੱਗੀ। ਫੈਸਲਾਬਾਦ ਆ ਕੇ ਰੁਕੀ? ਫੈਸਲਾਬਾਦ। ਅੱਛਾ। ਇੱਥੇ ਆ ਕੇ ਤਾਰੇ। ਹਾਂ। ਇਹ ਤੋਂ ਫਿਰ ਤੁਸੀਂ ਗਾਂ ਕਿੱਧਰ ਗਏ? ਇੱਥੋਂ ਫਿਰ ਅਸੀਂ ਸਾਨੂੰ ਉੱਥੇ ਸਾਨੂੰ ਜ਼ਮੀਨ ਪੈ ਗਈ ਉਸ ਸੁਧਾਰ ਕੋ। ਅੱਛਾ ਜੀ। ਉੱਥੇ ਜਿਸ ਵੇਲੇ ਹਿੰਦਾ ਕੰਪ 'ਚ ਆਇਆ ਨਾ, ਸਰਲੀਆਂ ਠੀਕਰੀ ਵਾਲੇ ਦੇ ਕੋਲ। ਹਾਂ, ਠੀਕ ਹੈ ਜੀ। ਸਰਲੀਆਂ ਜ਼ਮੀਨ ਪਈ। ਸਾਡੀ ਜ਼ਮੀਨ ਪਈ ਤਾਂ ਉੱਥੇ ਅਸੀਂ ਆਏ ਨਾ ਜਿਸ ਵੇਲੇ, ਉੱਥੇ ਜਿਹੜਾ ਸੀਗੇ ਨਾ ਕੰਮੀ, ਉਹਨਾਂ ਨੇ ਉਹਨਾਂ ਦਾ ਇੱਕ ਚੌਰ ਵੀ ਬਣਾਇਆ ਨਾ ਵਿੱਚ। ਉਹ ਜਿਹੜਾ ਚੌਰ ਜੋ ਨਹੀਂ ਕਿ ਵੀ ਆਹ ਹੱਥਾਂ ਲੈ ਲਓ, ਸ਼ਾਮ ਨੂੰ ਤੁਹਾਨੂੰ ਢੱਕੇ ਵੀ ਮਿਲ ਜਾਣਗੇ, ਮੱਝਾਂ ਵੀ ਮਿਲ ਜਾਣਗੀਆਂ, ਸ਼ਾਮ ਨੂੰ ਮਿਲਣਗੇ। ਸਾਡੇ 10 ਮਿੰਟ ਨਹੀਂ ਕੱਟੇ, ਉਸ ਨੱਠ ਪੈ ਗਏ, ਚਲੋ 76 ਸਾਡੇ ਮੀਏ ਆ। ਅੱਛਾ। 76 ਨੂੰ ਤੁਰ ਪਏ ਉੱਥੋਂ, 76 ਨੂੰ ਮੂੰਹ ਕਰ ਲਿਆ, ਜ਼ਮੀਨ ਛੱਡਤੀ। 76 ਚਲੇ ਗਏ। 76 ਜਾ ਕੇ ਉੱਥੇ ਜਾ ਕੇ ਨਾ ਸਾਨੂੰ ਪਈ ਪੰਜ ਪੈ ਗਈਆਂ। ਅੱਛਾ ਜੀ। ਤੇ ਬਾਕੀ ਮੀਆਂ ਨੂੰ ਪੈ 2 ਮਰਬੇ, 2 ਘਰਾਂ ਨੂੰ। ਸਾਡਾ ਮਰਬਾ ਦੀ ਜ਼ਮੀਨ ਸੀਗੀ, ਸਾਨੂੰ ਪਈਆਂ 5 ਪੈ ਗਈਆਂ। ਅੱਛਾ ਜੀ। ਚਲੋ ਖਾਂਦੇ ਪੀਂਦੇ ਰਹੇ। ਉੱਥੋਂ ਫਿਰ ਆਹ ਟੈਂਡਰ ਪੈ ਗਏ। ਆਏ ਟੈਂਡਰ, ਇਹ ਟੈਂਡਰ ਪੈ ਸਾਨੂੰ 19 ਪੈ ਗਈਆਂ। 19 ਪੈੜੀਆਂ? 19। ਅੱਛਾ। 19 ਪੈੜੀਆਂ ਅਸੀਂ ਆਬਾਦ ਕੀਤੀ। ਮੈਂ ਆਪਣੇ ਹੱਥੀਂ ਆਬਾਦ ਕੀਤੀ। ਅੱਛਾ ਜੀ। ਢੱਗਿਆਂ ਨਾਲ? ਹਾਂ, ਢੱਗਿਆਂ। ਮੈਂ ਹੌਲਿਆ ਸੀਗਾ, ਬਾਕੀ ਚਾਚਾ ਤੇ ਦੋ ਭਾਈ ਤਿੰਨੇ ਉਹ ਤਕੜੇ ਸੀਗੇ, ਫਿਰ ਕੰਮ ਕਰਦੇ ਰਹੇ। ਹੁੰਦਾ ਰਿਹਾ। ਤੁਸੀਂ ਤਾਂ ਹਲੇ ਵੀ ਹੌਲੇ ਹੀ ਆ। ਨਹੀਂ, ਹੁਣ ਤਾਂ ਮੈਂ ਅਜੇ 5-7 ਸਾਲ, 20-25 ਸਾਲ ਦੀ ਉਮਰ ਹੈ। ਤੁਸੀਂ ਹੱਸਦੇ ਆ। ਅੱਛਾ। ਤੇ ਅੱਲਾ ਦੀ ਮਿਹਰਬਾਨੀ ਹੈ। ਚਲੋ ਅੱਲਾ ਟਾਈਮ ਲਗਾਉਂਦਾ ਚੰਗਾ। ਹਾਂਜੀ, ਬਿਲਕੁਲ ਜੀ। ਜਿੱਥੇ ਨਾਲੇ ਦਾਣਾ ਪਾਣੀ ਹੋਵੇ ਇਨਸਾਨ ਦਾ। ਪਾਣੀ ਦਾ ਬਸ। ਹੁਣ ਇਹਦੇ ਇੱਥੇ ਆ ਕੇ ਟੈਂਡਰ ਜਿਹੜਾ ਇਹ ਜਿਸ ਵੇਲੇ ਪਿਆ, ਜਦ ਇਹਨਾਂ ਨੇ ਦੱਸਿਆ ਤਾਂ ਤਹਿਸੀਲਦਾਰ ਨੇ ਪਈ, ਜਿਹਨੂੰ ਪਿਛਲੀ ਜ਼ਮੀਨ ਤੇ 4 ਪੈੜੀਆਂ ਉੱਤੇ ਹੋ ਗਈਆਂ, 4 ਪੈੜੀਆਂ ਹੋਣ ਤੇ ਇਹ ਜ਼ਮੀਨ ਛੱਡੀ ਜਾਊਗੀ। ਟੈਂਡਰ ਛੱਡ ਕੇ ਉਹ ਬੋਲੇ
ਸਾਨੂੰ ਪੈ ਗਿਆ ਫਿਰ ਅੱਧਾ ਬਰਾਬਰ ਜ਼ਮੀਨ ਦਾ, ਅੱਛਾ। ਦੋ ਭਾਈਆਂ ਨੂੰ। ਟਾਈਮ ਲੰਘਦਾ ਰਿਹਾ ਜੇਕਰ ਨਾਲ ਅੱਲਾ ਦੀ ਮਿਹਰਬਾਨੀ ਠੀਕ ਸੋਹਣਾ ਹੈ, ਲੰਘ ਗਿਆ ਟਾਈਮ। ਸੋਹਣਾ ਲੰਘ ਗਿਆ। ਤੇ ਹੁਣ ਫਿਰ ਇਹ ਆ ਜਿਹੜਾ ਅਲੀ ਅਹਿਮਦ ਦਾ ਗੁਲਾਮ ਇਹ ਸੀਗੇ ਕੁਲੀ 'ਚ, ਹਾਂ ਇਹਨਾਂ ਨੂੰ ਫਿਰ ਪੈ ਗਿਆ ਇੱਥੇ 9 ਵੈਲੀਆਂ। ਅੱਛਾ ਜੀ। ਉੱਥੇ ਹੈ ਨਹੀਂ ਜ਼ਮੀਨ, ਹਾਂ ਇੱਥੇ ਜ਼ਮੀਨ ਸੀਗੀ, ਪਟਵਾਰੀ ਆਪਣਾ ਸੀਗਾ ਤੇ ਨਾਮ ਸਾਨੂੰ ਪੈ ਗਿਆ। ਬਾਬਾ ਜੀ ਆਪਣੇ ਇਲਾਕੇ ਦਾ ਗੰਨਾ ਬਹੁਤ ਮਸ਼ਹੂਰ ਹੈ, ਇਹਦੀ ਕੀ ਵਜ੍ਹਾ ਹੈ? ਗੰਨਾ, ਹਾਂ ਇਹ ਗੰਨਾ ਚੰਗਾ ਮਾਲ ਸੁਥਰਾ, ਦਰਿਆ ਦਾ ਇਲਾਕਾ ਦਾ। ਜਿਹੜਾ ਸਾਡਾ ਬੀਜ ਹੈ ਨਾ ਉਹ ਇੱਥੇ ਹੈ ਨਹੀਂ। ਅੱਛਾ। ਜੋੜਾ ਗੰਨਿਆਂ ਦਾ 5 ਸੇਰ ਪੱਕੇ ਦਾ ਵਾਹ। ਸਾਡਾ, ਮੈਂ ਆਪ ਹੱਥ ਦੇਖਿਆ ਇੰਨਾ ਕੁ ਤਾਂ ਮੈਂ ਇੰਨਾ। ਉਹ ਲੋਕ ਕਹਿੰਦੇ ਵੀ ਜੇ ਇਹ ਹੱਲਾ ਪਿਆ ਨਾ ਤੇ ਲੰਬੜਾਂ ਦੇ ਕਮਾਲ 'ਚ ਵੜ ਜਾਓ, ਐਡਾ ਭਾਰਾ ਕਮਾਲ, ਐਡਾ ਭਾਰਾ ਕਮਾਲ। 9 ਗ੍ਰਾਮ ਕਮਾਲ ਜਾਓ। ਨਹੀਂ ਜੀ, ਆ ਹੁਣ ਵੀ ਤੁਹਾਡੇ ਮਾਲੂਵਾਲ ਵਾਲੀ ਸਾਈਡ ਦਾ ਜਿਹੜਾ ਕਮਾਦ ਆ ਨਾ ਜੀ, ਇਹ ਮਿੱਲਾਂ ਵਾਲਿਆਂ ਦੀ ਨਜ਼ਰ ਹੁੰਦੀ ਇਸ ਕਮਾਦ ਤੇ, ਬਹੁਤ ਵਧੀਆ ਤੇ ਇਲਾਕੇ 'ਚ ਮੰਨਿਆ ਪਵੰਨਿਆ ਜਿਹੜਾ ਇਹ ਕਮਾਦ ਗਿਣਿਆ ਜਾਂਦਾ। ਮਾਲੀਵਾਲ ਦਾ ਕਮਾਲ ਹੈ ਹੀ ਵਧੀਆ, ਹਾਂਜੀ ਮਾਲ ਚੰਗਾ ਹਾਂ। ਬਾਬਾ ਜੀ ਆਪਣਾ ਪਿੰਡ ਵੀ ਯਾਦ ਆਉਂਦਾ ਤੁਹਾਨੂੰ? ਹੈ। ਪਿੰਡ ਯਾਦ ਆਉਂਦਾ? ਪਿੰਡ ਬਾਜੀ ਵੇਲੇ ਜਦੋਂ ਆ ਜਾਂਦੇ ਨੀਂਦ ਨਹੀਂ ਆਉਂਦੀ ਰਾਤ ਨੂੰ। ਅੱਛਾ। ਸਾਈਆ ਤੇ ਕਦੇ ਉਹ ਆ ਗਿਆ, ਕਦੇ ਉਹ ਹੋ ਗਿਆ, ਕਦੇ ਉਹ। ਨਕਸ਼ੇ ਆਉਂਦੇ ਜ਼ਿਹਨ 'ਚ। ਨਕਸ਼ੇ। ਹੁਣ ਜਿਸ ਵੇਲੇ ਮੁੰਡਾ ਗਿਆ, ਹਾਂ ਹੁਣ ਮੈਨੂੰ ਲੈਣ ਹਾਂ ਸ਼ਰੀਫ, ਜਦ ਮੇਰੇ ਨਾ ਹਿੰਦੁਸਤਾਨ ਦਾ ਥੋ ਆ ਗਿਆ, ਆਪਣੇ ਹਜ਼ਰਤ ਯੂਸਫ ਵਾਲੀ ਕਹਾਣੀ ਮੈਂ ਹਾਂ ਪੜ੍ਹਦਾ ਸੀ। ਜਦ ਮੁੰਡਾ ਚਲਾ ਗਿਆ ਕਿ ਬਾਬਾ ਚਲੀਏ ਤਾਂ ਉੱਥੇ ਜਾਣਾ, ਠਾਕਰ ਆਇਆ, ਮੈਂ ਚਲੋ ਠਾਕਰ ਦੀ ਗੱਲ ਸੁਣੀ ਉਹਨੇ। ਤੇ ਯੂਸਫ ਦੀ ਜਿਹੜੀ ਕਹਾਣੀ ਸੀ ਨਾ, ਹਜ਼ਰਤ ਯੂਸਫ ਦੀ, ਉਹ ਸਾਡੇ ਵਿਛੋੜੀ ਜਿਸ ਵੇਲੇ ਨਾ, ਉਹ ਫਿਰ ਸੋਹਣੀ ਲੱਗਦੀ ਆ। ਤੁਸੀਂ ਵੀ ਵਿਛੋੜਾ ਝੱਲਿਆ ਨਾ? ਜੰਗ ਤਬੂਕ ਤਿਆਰੀ ਕੀਤੀ ਜਦੋਂ ਹਬੀਬ ਇਲਾਹੀ, ਜੰਗ ਤਬੂਕ ਤਿਆਰੀ ਕੀਤੀ ਜਦੋਂ ਹਬੀਬ ਇਲਾਹੀ, ਇੱਕ ਬੁੱਢੀ ਦਾ ਇੱਕੋ ਬੇਟਾ ਪਾਸ ਨਬੀ ਦੇ ਲਿਆ। ਨਬੀ ਕਿਹਾ ਦੱਸ ਕਿਤਨੇ ਬੇਟੇ, ਮਾਈ ਆਖ ਸੁਣਾਇਆ, ਆਹੋ ਮੇਰਾ ਮਾਲ ਖਜ਼ਾਨਾ ਬੇਟਾ ਹੋ ਨਾ। ਨਬੀ ਕਿਹਾ ਰੱਖ ਖਿਦਮਤ ਹਾਜ਼ਰ ਨਾ ਕਰ ਐਡ ਦਲੇਰੀ, ਮਾਈ ਅਖ ਅਬਦੁੱਲਾ ਜਾਇਆ ਹੁਬ ਮੁਹੰਮਦ ਤੇਰੀ ਸੱਲੱਲਾਹੁ ਅਲੈਹਿ ਵਸੱਲਮ। ਸਾਕੁਤਾ ਨਾਲ ਨਬੀ ਦੇ ਬੇਟਾ ਕੀਤਾ ਰਾਹੀ, ਜਿਸ ਰਸਤੇ ਥੀ ਗਏ ਮੁਹੰਮਦ ਰਸਤੇ ਕੁੱਲੀ ਪਾਈ। ਆਉਂਦੇ ਜਾਂਦੇ ਸੈਲ ਪੁੱਛਣ ਮਾਈ ਰਸਤੇ ਕੁੱਲੀ ਪਾਈ, ਇਸ ਰਸਤੇ ਥੀ ਗਏ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਧੂੜ ਪਵੇ ਸਿਰ ਮੇਰੇ। ਇਹ ਆਸ਼ਕੀ ਸੀ ਉਹਨਾਂ ਲੋਕਾਂ ਦੀ। ਬਾਬਾ ਜੀ ਹੁਣਾਂ ਨਾਲ ਗੱਲਬਾਤ ਹੋਈ, ਜਿਹੜਾ ਕਿ ਬੋੜਾ ਪਿੰਡ ਲੁਧਿਆਣਾ ਤਹਿਸੀਲ ਸਮਰਾਲਾ 'ਚ ਉੱਠ ਕੇ ਆਏ ਸੀਗੇ। ਸਾਡੇ ਦੋਸਤ ਜੀ ਇੰਗਲੈਂਡ ਤੋਂ ਰੁਪਿੰਦਰ ਸਿੰਘ, ਉਹਨਾਂ ਨੇ ਰਾਬਤਾ ਕੀਤਾ ਸੀ ਕਿ ਸਾਡੇ ਪਿੰਡ ਤੋਂ ਉੱਠ ਕੇ ਗਏ ਹੋਏ ਬਾਬਿਆਂ ਦੇ ਨਾਲ ਗੱਲਬਾਤ ਕਰਾਓ। ਬਜ਼ੁਰਗ ਸਾਨੂੰ ਮਿਲ ਗਏ ਸੀਗੇ ਜੀ ਮਾਲੂਵਾਲ ਪਿੰਡ ਦੇ ਵਿੱਚ, ਜਿਹੜੇ ਕਿ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਆ। ਤੇ ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣ ਲਈ ਆ ਜੀ, ਮਾਸ਼ਾਅੱਲਾ ਕਾਫੀ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨੇ ਤਾਜ਼ਾ ਕੀਤੀਆਂ। ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੇ ਸਵਾਲ ਕੀਤਾ ਸੀ ਬਟਨਾ ਕਿੱਦਾਂ ਲਾਈਦਾ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਹਾਜ਼ਰ ਹੋਏਗੀ ਤੁਹਾਡੀ ਖਿਦਮਤ 'ਚ। ਰੱਬ ਰਾਖਾ ਜੀ।